ਆਦਰ ਰਾਜਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹਦਾ ਗ੍ਰਿਫਤਾਰ ਹੋਣਾ ਬਣਦਾ ਸੀਗਾ। ਅਲੀ ਅਫਜ਼ਲ ਸਾਈ ਚੀਫ ਜਸਟਿਸ ਦਾ ਦਮਾਦ, ਦਿਲ ਦਾ ਟੁਕੜਾ, ਉਹਨੂੰ ਵੀ ਜਨਾਬ ਕੱਲ ਹਿਰਾਸਤ 'ਚ ਲਿਆ ਗਿਆ, ਲੇਕਿਨ ਮੰਨਦਾ ਕੋਈ ਨਹੀਂ ਪਿਆ। ਇਸਲਾਮਾਬਾਦ ਪੁਲਿਸ ਦੀਆਂ ਵਰਦੀਆਂ ਜਿਹੜੀਆਂ ਉਹਦੇ 'ਚ ਨਜ਼ਰ ਆ ਰਹੀਆਂ, ਕਮਾਂਡੋ ਦੀਆਂ ਵਰਦੀਆਂ 'ਚ ਨਜ਼ਰ ਆ ਰਹੀਆਂ, ਪੁਲਿਸ ਦੀਆਂ ਗੱਡੀਆਂ ਉਹਦੇ 'ਚ ਨਜ਼ਰ ਆ ਰਹੀਆਂ। ਦੇਖੋ, ਅਗਰ ਤੁਸੀਂ ਉਹਨੂੰ ਗ੍ਰਿਫਤਾਰ ਕੀਤਾ ਤੇ ਮੰਜ਼ਰ ਆਮ ਤੇ ਲਿਆਓ ਕਿ ਗ੍ਰਿਫਤਾਰ ਕੀਤਾ, ਕਿ ਗੱਡੀਆਂ ਤੁਹਾਡੀਆਂ ਨਜ਼ਰ ਆ ਰਹੀਆਂ, ਵਰਦੀਆਂ ਤੁਹਾਡੀਆਂ ਨਜ਼ਰ ਆ ਰਹੀਆਂ, ਸਾਰਾ ਕੁਝ ਆ ਰਿਹਾ, ਤੁਸੀਂ ਕੀ ਕਹਿੰਦੇ ਉਹਨੂੰ, ਇੱਕ ਲਫ਼ਜ਼ ਚੂਤੀਆ ਕਿਹਨੂੰ ਬਣਾ ਰਹੇ ਹੋ? ਇਹ ਕੰਮ ਫੈਸਲਾਬਾਦ ਪੁਲਿਸ ਨੇ ਕਿਉਂ ਨਹੀਂ ਕੀਤਾ? 2 ਦਿਨ ਪਹਿਲੇ ਉਹ ਝੁਮਰਿਆ ਆ ਆਪਣੇ ਸਿਆਸੀ ਡੇਰੇ ਤੇ ਬੈਠਾ, ਝੁਮਰੇ ਵਾਲੀ ਪੁਲਿਸ ਸੁੱਤੀ ਪਈ ਸੀਗੀ, ਉੱਥੇ ਐਸਐਚਓ ਨਹੀਂ ਲੱਗਾ, ਝੁਮਰੇ ਐਸਪੀ ਨਹੀਂ ਆਇਆ ਸੀਗਾ, ਹੁਣ ਐਸਐਸਪੀ ਆਪਰੇਸ਼ਨ ਨਹੀਂ ਆਇਆ ਸੀਗਾ, ਹੁਣ ਸੀਪੀਓ ਸਾਡਾ ਫੈਸਲਾਬਾਦ ਨਹੀਂ ਆਇਆ ਸੀਗਾ, ਉਹਨੂੰ ਜੋ ਜਾ ਕੇ ਇਸਲਾਮਾਬਾਦ ਵਾਲਿਆਂ ਨੇ ਫੜਿਆ, ਠੀਕ ਹੈ, ਤੁਸੀਂ ਸੁੱਤੇ ਸੀਗੇ, ਤੁਸੀਂ ਫੜਦੇ ਉਹਨੂੰ, ਤੁਸੀਂ ਤਾਂ ਬੜੀ ਆਸਾਨੀ ਨਾਲ ਫਿਰ ਜਾਨ ਦੇਤਾ। ਨਹਿਲੀ ਦਾ ਮੁਜ਼ਾਹਰਾ ਕਰ ਰਹੇ ਨੇ। ਅੱਜ ਤੱਕ ਇਹਨਾਂ ਨੇ ਇੱਕ ਬੰਦਾ ਵੀ ਉਹ ਨਹੀਂ ਫੜਿਆ ਜਿਹੜਾ ਮੇਨ ਮੁਲਜ਼ਮ ਹੋਵੇ, ਜਿਹਨੇ ਆਈਐਸਆਈ ਦੇ ਦਫ਼ਤਰ ਤੇ ਹਮਲਾ ਕਰਵਾਇਆ ਵਾ। अस्सलाम वालेकुम जी। अच्छा, बहुत तेज़ी ਦੇ ਨਾਲ ਡਿਵੈਲਪਮੈਂਟ ਹੋ ਰਹੀਆਂ ਨੇ। ਇਹ ਕੱਲ ਇਸਲਾਮਾਬਾਦ ਪੁਲਿਸ ਨੇ ਚੀਫ ਜਸਟਿਸ ਲਾਹੌਰ ਹਾਈ ਕੋਰਟ ਦੇ ਦਮਾਦ ਅਲੀ ਅਫਜ਼ਲ ਸਾਈ ਨੂੰ ਗ੍ਰਿਫਤਾਰ ਕਰ ਲਿਆ। ਤੇ ਹੁਣ ਥੋੜੀ ਦੇਰ ਪਹਿਲੇ ਖਬਰ ਆਈ ਹੈ ਕਿ ਇੱਕ ਮਾਰੂਫ YouTube ਟਿਊਬਰ, ਬਲਕਿ ਟਿਊਮਰ ਹੀ ਕਹਿ ਸਕਦੇ ਉਹਨੂੰ, ਉਹ ਹੈ ਹੀ ਇਦਾਂ ਦਾ ਸੀਗਾ, ਆਦਰ ਰਾਜਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸਾਬਕ ਕੋਈ ਆਰਮੀ ਦਾ ਬੰਦਾ ਹੈਗਾ, ਉਹਨੇ ਵੀ ਆਣ ਕੋਈ ਉਹਦੀ ਲੱਤ ਵੱਢ, ਉਹਦਾ ਸਿਰ ਵੱਢ, ਤੇ ਉਹਦੇ ਪਤਾ ਨਹੀਂ ਉਹ ਕੀ ਕੁਛ ਕਰਦਾ ਸੀਗਾ। ਖੈਰ, ਉਹਨੂੰ ਗ੍ਰਿਫਤਾਰ ਕਰ ਲਿਆ। ਉਹਦਾ ਗ੍ਰਿਫਤਾਰ ਹੋਣਾ ਬਣਦਾ ਸੀਗਾ, ਕਿਉਂਕਿ ਬਾਹਰਲੇ ਮੁਲਕ ਬਹਿ ਕੇ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੀ ਆਰਮੀ ਤੇ ਦੂਸਰੇ ਤੀਸਰੇ ਬੰਦਿਆਂ ਨੂੰ ਕਿਸੇ ਨੂੰ ਕੁਛ ਕਹਿਣ ਦੀ ਜੁਰਤ ਨਹੀਂ ਹੋਣੀ ਚਾਹੀਦੀ। ਚਲੋ ਜੀ, ਇਹ ਤਾਂ ਸੀ ਆਦਰ ਰਾਜਾ ਜਿਹੜੀ ਹੁਣੇ ਡਿਵੈਲਪਮੈਂਟ ਆਈ ਸੀ, ਮੈਂ ਕਿਹਾ ਤਾਜ਼ੀ ਤੁਹਾਨੂੰ ਦੱਸ ਦਿਆਂ। ਹੁਣ ਅਸੀਂ ਆਨੇ ਆਪਣੇ ਪੁਆਇੰਟ ਤੇ। ਅਲੀ ਅਫਜ਼ਲ ਸਾਈ ਚੀਫ ਜਸਟਿਸ ਦਾ ਦਮਾਦ, ਦਿਲ ਦਾ ਟੁਕੜਾ, ਜਿਗਰ, ਉਹਨੂੰ ਵੀ ਜਨਾਬ ਕੱਲ ਹਿਰਾਸਤ 'ਚ ਲਿਆ ਗਿਆ, ਲੇਕਿਨ ਮੰਨਦਾ ਕੋਈ ਨਹੀਂ ਪਿਆ। ਇਸਲਾਮਾਬਾਦ ਪੁਲਿਸ ਦੀਆਂ ਵਰਦੀਆਂ ਜਿਹੜੀਆਂ ਉਹਦੇ 'ਚ ਨਜ਼ਰ ਆ ਰਹੀਆਂ, ਕਮਾਂਡੋ ਦੀਆਂ ਵਰਦੀਆਂ 'ਚ ਨਜ਼ਰ ਆ ਰਹੀਆਂ, ਪੁਲਿਸ ਦੀਆਂ ਗੱਡੀਆਂ ਉਹਦੇ 'ਚ ਨਜ਼ਰ ਆ ਰਹੀਆਂ, ਉਹਨੂੰ ਫੜਦੇ ਹੋਏ ਨਜ਼ਰ ਆ ਰਹੇ ਆ, ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਆ, ਵੀਡੀਓਜ਼ ਬਣ ਰਹੀਆਂ ਵਾ, ਲੇਕਿਨ ਵੀਡੀਓ ਨੂੰ ਰੋਕ ਵੀ ਕੋਈ ਨਹੀਂ ਰਿਹਾ। ਦੀਦਾ ਦਲੇਰੀ ਹੈ ਨਾ। ਦੇਖੋ, ਅਗਰ ਤੁਸੀਂ ਉਹਨੂੰ ਗ੍ਰਿਫਤਾਰ ਕੀਤਾ ਤੇ ਮੰਜ਼ਰ ਆਮ ਤੇ ਲਿਆਓ ਕਿ ਗ੍ਰਿਫਤਾਰ ਕੀਤਾ। ਤੁਸੀਂ ਟਵੀਟ ਕਰ ਦਿੱਤਾ ਕਿ ਮੈਂ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਚਲੋ ਜੀ, ਨਹੀਂ ਕੀਤਾ, ਦਫਾ ਕਰੋ। ਸੀਨੀਅਰ ਸਾਫੀ ਹਾਮਦ ਮੀਰ ਦਾ ਟਵੀਟ ਆ ਗਿਆ ਜੀ, गिरफ्तार नहीं किया तो फिर क्या किया। ਗੱਲ ਤਾਂ ਠੀਕ ਹੈ ਉਹਦੀ ਵੀ, ਕਿ ਗੱਡੀਆਂ ਤੁਹਾਡੀਆਂ ਨਜ਼ਰ ਆ ਰਹੀਆਂ, ਵਰਦੀਆਂ ਤੁਹਾਡੀਆਂ ਨਜ਼ਰ ਆ ਰਹੀਆਂ, ਸਾਰਾ ਕੁਝ ਆ ਰਿਹਾ, ਤੁਸੀਂ ਕੀ ਕਹਿੰਦੇ ਉਹਨੂੰ, ਇੱਕ ਲਫ਼ਜ਼ ਚੂਤੀਆ ਕਿਹਨੂੰ ਬਣਾ ਰਹੇ ਹੋ? ਜਾਂ ਛੱਡ ਦਿੱਤਾ ਵਾ ਤੇ ਦੱਸ ਦਿਓ। ਇਹੀ ਹਰਕਤ ਫੈਸਲਾਬਾਦ ਪੁਲਿਸ ਨੇ ਕੀਤੀ ਸੀਗੀ। ਸਾਡਾ ਐਸਐਸਪੀ ਆਪਰੇਸ਼ਨ ਇਹਦੀ ਬਲੀ ਚੜਾ ਦਿੱਤਾ ਗਿਆ। ਫੈਸਲਾਬਾਦ ਡਿਸਟ੍ਰਿਕਟ ਬਾਰ ਦੇ ਉੱਤੇ ਫੈਸਲਾਬਾਦ ਪੁਲਿਸ ਨੇ ਰੇਡ ਕੀਤਾ। ਐਸਐਸਪੀ ਆਪਰੇਸ਼ਨ ਸੀ, ਨਾਲ ਐਸਪੀ ਸੀ ਦੁਰਾਨੀ, ਠੀਕ ਹੈ। ਉਹਨਾਂ ਨੇ ਬਸਰੇ ਨੂੰ ਫੜ ਲਿਆ, ਇਹ ਵੀ ਨਾਲ ਸੀਗਾ। ਇਹਨੂੰ ਬਾਹਰ ਜਾ ਕੇ ਹੋਲੀ ਨੇ ਕਿਹਾ ਕਿ ਪਰ ਪਿਛਲੀ ਗਲੀ ਥਾਂ ਤੇ ਨਿਕਲ ਜਾ, ਕਿਉਂਕਿ ਤੂੰ ਨਿਕਲ ਸਕਦਾ ਭਾਈ। ਤੂੰ ਸਾਡੇ ਮੁਲਕੀ ਸਲਾਮਤੀ ਦੇ ਅਦਾਰਿਆਂ ਤੇ ਹਮਲਾ ਕਰੇ, ਤੂੰ ਸਾਡੇ ਮੁਲਕੀ ਸਲਾਮਤੀ ਦੇ ਅਦਾਰਿਆਂ ਨੂੰ ਗਾਲਾਂ ਕੱਢੇ, ਤੂੰ ਸਾਡੇ ਜੋ ਮਰਜ਼ੀ ਕਰੇ, ਤੈਨੂੰ ਛੁੱਟੀਆਂ ਨੇ। ਉਹਦੀ ਵਜ੍ਹਾ ਕੀ ਭਲਾ? ਚੀਫ ਜਸਟਿਸ ਲਾਹੌਰ ਹਾਈ ਕੋਰਟ ਦਾ ਦਮਾਦ, ਵੱਡੀ ਗੱਲ ਆ। ਉਹ ਭਾਈ ਉਹਦਾ ਦਮਾਦ ਆ, ਉਹਨੂੰ ਜ਼ਮਾਨਤਾਂ ਵੀ ਮਿਲਣੀਆਂ। ਕਿੰਨੀ ਜ਼ਮਾਨਤ ਮਿਲੀ ਹੋਈ ਆ? 3 ਜੁਲਾਈ। ਇੱਕ ਮਹੀਨੇ ਦੀਆਂ ਜ਼ਮਾਨਤਾਂ ਮਿਲ ਰਹੀਆਂ। ਇੰਸਦਾਦ ਦਹਿਸ਼ਤਗਰਦੀ ਦੀ ਅਦਾਲਤ ਜ਼ਮਾਨਤਾਂ ਦੇ ਰਹੀ ਹੈ। ਜਿਹੜੇ ਬੇਗੁਨਾਹ ਫੜੇ ਹੋਏ ਆ ਉਹਨਾਂ ਨੂੰ ਨਹੀਂ ਜ਼ਮਾਨਤਾਂ ਦੇ ਰਹੀਆਂ। ਮੈਂ ਕਹਿੰਦਾ ਕਿ ਜਿਨ੍ਹਾਂ ਬੰਦਿਆਂ ਨੇ ਵੀ ਮੁਲਕੀ ਸਲਾਮਤੀ ਦੇ ਖਿਲਾਫ ਇੱਕ ਗੱਲ ਵੀ ਕੀਤੀ ਆ, ਉਹਨਾਂ ਦਾ ਵੀ ਇਤਸਾਬ ਹੋਣਾ ਚਾਹੀਦਾ। ਲੇਕਿਨ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਅਗਰ ਚੀਫ ਜਸਟਿਸ ਲਾਹੌਰ ਹਾਈ ਕੋਰਟ ਦਾ ਦਮਾਦ ਸੀਗਾ ਤੇ ਫੈਸਲਾਬਾਦ ਦੀ ਪੁਲਿਸ ਨੇ ਪਿਛਲੀ ਗਲੀ 'ਚ ਉਹਨੂੰ ਕੱਢ ਦਿੱਤਾ। ਚਲੋ ਜੀ, ਅਸੀਂ ਬੜਾ ਵੱਡਾ ਇੰਤਕਾਮ ਲੈ ਲਿਆ ਜੀ ਕਿ ਐਸਐਸਪੀ ਆਪਰੇਸ਼ਨ ਜਿਹੜਾ ਸੀ ਫੈਸਲਾਬਾਦ ਦਾ, ਉਹਨੂੰ ਮੁਅੱਤਲ ਕਰ ਦਿੱਤਾ। ਉਹ ਭਾਈ, ਉਹਦੇ 'ਚ ਬਾਕੀ ਪੁਲਿਸ ਵਾਲੇ ਵੀ ਸੀਗੇ, ਉਹਦਾ ਇਕੱਲੇ ਦਾ ਗੁਨਾਹ ਨਹੀਂ ਸੀਗਾ। ਐਸਪੀ ਦੁਰਾਨੀ ਵੀ ਉੱਥੇ ਮੌਜੂਦ ਸੀਗਾ। ਉਹਨੇ ਅੱਖਾਂ 'ਚ ਕੀ ਮਿਰਚਾਂ ਪਾਈਆਂ ਹੋਈਆਂ ਸੀਗੀਆਂ, ਉਹਨੂੰ ਲੈਲਪੁਰ ਟਾਊਨ 'ਚ ਚੱਕਿਆ, ਸਦਰ 'ਚ ਜਾ ਕੇ ਲਾਤਾ। ਉਹਨੂੰ ਕਿਉਂ ਨਹੀਂ ਕੀਤਾ? ਚੀਫ ਜਸਟਿਸ ਲਾਹੌਰ ਹਾਈ ਕੋਰਟ ਦਾ ਦਮਾਦ ਹੋਣ ਦਾ ਮਤਲਬ ਇਹ ਨਹੀਂ ਹੈ। ਬਿਲਕੁਲ ਜਿਹੜੀ ਚੀਜ਼ ਨੂੰ ਮੈਂ ਕੰਟੈਂਪਟ ਕਰਾਂਗਾ, ਜਿਹੜੀ ਚੀਜ਼ ਗਲਤ ਹੋਈ ਆ, ਅਗਰ ਉਹਨੂੰ ਗ੍ਰਿਫਤਾਰ ਕੀਤਾ ਵਾ ਤੇ ਮੰਜ਼ਰ ਆਮ ਤੇ ਆਉਣਾ ਚਾਹੀਦਾ। ਅਗਰ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਹ ਕਿੱਥੇ ਗਿਆ, ਇਹ ਚੀਜ਼ ਵੀ ਮੰਜ਼ਰ ਆਮ ਤੇ ਆਉਣੀ ਚਾਹੀਦੀ ਹੈ। ਕਾਨੂੰਨ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਲੇਕਿਨ ਇਹ ਕੰਮ ਫੈਸਲਾਬਾਦ ਪੁਲਿਸ ਨੇ ਕਿਉਂ ਨਹੀਂ ਕੀਤਾ? 2 ਦਿਨ ਪਹਿਲੇ ਉਹ ਝੁਮਰਿਆ ਆ ਆਪਣੇ ਸਿਆਸੀ ਡੇਰੇ ਤੇ ਬੈਠਾ,
ठीक है, नाल इधर उधर उन्हें बंदे बिठाए, चावां पीतियां। झुमरे वाली पुलिस सुत्ती पई सीगी, उत्थे SHO नहीं लगा, झुमरे SP नहीं है सीगा, हुण SSP ऑपरेशन नहीं है सीगा, हुण CPO साडा फैसलाबाद नहीं है सीगा, ਉਹਨੂੰ जो जाके इस्लामाबाद वाले ने फड़िया, ठीक है, तुसीं सुत्ते सीगे, तुसीं फड़दे ਉਹਨੂੰ, तुसीं तो बड़ी आसानी नाल फिर जान देता। बिल्कुल साडे जिहड़े फैसलाबाद पुलिस के अफसरान ने नहली का मुजाहरा कर रहे हैं। अज तक इन्होंने एक बंदा भी वो नहीं फड़िया जिहड़ा मेन मुलजम होवे जिन्हें ISI के दफ्तर से हमला करवाया वा। आओ मैं दसदा वा, मौके पर मौजूद सीगा, इन्हां अखां नाल देखिया। हामद रजा उत्थे सीगा, असद मौजम उत्थे सीगा, फैजुल्ला कमोका उत्थे सीगा, ए भाई जिहड़ा इस्लामाबाद पुलिस ने फड़िया उत्थे सीगा। कित्थे ने सारे जी? फड़े किहड़े आ जी? नत्थू, फत्तू, माझा, गामा, साजा, ठीक है, जिहड़े उन्हां दे पिछे आए सीगे। ओ भाई असल बंदे फड़ो जिन्हां ने उन्हां नूं इत्थों तक पहुंचाया। उन्होंने तो फैजुल्ला कमोका ने प्रैस कॉन्फ्रेंस की, वो लंदन जाके बह गया। हामद रजा इन्हों को वैसे नहीं फड़िया गया। असद मौजम पता नहीं वो कित्थे आ। अली अफजल साई नूं फड़िया वा, फड़ के मुकर गए भी, फड़ लिया, फड़ के लिया के ते पेश करो, दसो कि इस बंदे ने ISI के दफ्तर से हमला करवाया सीगा, यह मुलजम आ, इनू करार वाकई सज़ा मिलेगी, चाहे वह चीफ जस्टिस का दमाद हो, चाहे वह किसी भी बंदे का दमाद हो। असल बंद फड़न ही डे, नत्थू फत्तू गामे माझे छाजे फड़ फड़ के तुम अंदर दे जा रहे हो। बिल्कुल अगर नत्थू फत्तू छाजा गामा माजा जोड़ा भी मुलवस उन्होंने भी सज़ा मिलनी चाहिए है, लेकिन इन्होंने भी मिलनी चाहिए है। दो अहम डिवेलपमेंटा सीगियां, दोनों तुहानूं दे दित्तियां वा, अली अफजल साई दी ते मेजर आदल राजा साहब, उहदे नाल तां बहुत चंगा होया। उन्होंने फैसलाबाद लिया जाए, मैं कहना उन्होंने फैसलाबाद लिया जाए तो लिया के इत्थे सानू दिता जाए, ठीक है। तो मैं अल्लाह की कसम उन्होंने पिछली गली च भजन नहीं देंगा, लित्तर पूरे मारांगे उन्होंने। जो उन्हें साडी आर्मी दे नाल कीता, जो बकवास उन्हें उत्थे बह के कीती है, उन्होंने लित्तर पूरे मारांगे और तुहानूं नज़र आउणगे उन्होंने लित्तर वजदे होए। बहुत शुक्रिया।